ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਭੁਪਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਟੀਵੀ 84 ਵਿੱਚ ਕੰਮ ਕਰਨ ਵਾਲਿਆਂ ਨੂੰ। ਮੈਂ ਡਾਕਟਰ ਅਮਰਜੀਤ ਸਿੰਘ ਜੀ ਦਾ ਹਰ ਸ਼ਬਦ ਬੜੇ ਧਿਆਨ ਨਾਲ ਸੁਣਦਾ ਹਾਂ ਤੇ ਖਬਰਾਂ ਦੀ ਵਿਆਖਿਆ ਕਰਨ ਲਈ ਆਪ ਜੀ ਦਾ ਧੰਨਵਾਦ ਕਰਦਾ ਹਾਂ। ਅੱਜ ਦਾ ਵਿਚਾਰ ਇਤਿਹਾਸ ਸਾਹਿਬ ਬਹੁਤ ਚੰਗਾ ਲੱਗਦਾ ਹੈ। ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਅੱਜ ਦਾ ਵਿਚਾਰ ਗੁਰੂ ਦੀ ਬਾਣੀ ਉਦੋਂ ਟੀਵੀ ਤੇ ਲਿਖੀ ਵੀ ਆਉਣੀ ਚਾਹੀਦੀ ਹੈ ਜਦੋਂ ਡਾਕਟਰ ਸਾਹਿਬ ਵਿਆਖਿਆ ਕਰਦੇ ਹਨ। ਕਿਰਪਾ ਕਰਕੇ ਇਸ ਚੀਜ਼ ਨੂੰ YouTube ਤੇ ਅਮਲੀ ਜਾਮਾ ਪਹਿਨਾਇਆ ਜਾਵੇ। ਧੰਨਵਾਦ ਜੀ। ਵੀਰ ਭੁਪਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ, ਕੁਝ ਦਿਨ ਪਹਿਲਾਂ ਦੀ ਲਿਖਤ ਆਈ ਹੋਈ ਹੈ। ਉਹ ਟੀਵੀ 84 ਦੇਖਦੇ ਨੇ ਲਗਾਤਾਰਤਾ ਨਾਲ ਜੀ, ਚੜ੍ਹਦੀ ਕਲਾ ਦੀ ਕਾਮਨਾ ਕਰਦੇ ਨੇ। ਅਸੀਂ ਵੀ ਇਸ ਕਿਸਮ ਦੇ ਹੀ, ਸਾਡੇ ਵੀਰ ਭੈਣ, ਸਾਡੇ ਸ਼ੁਭ ਚਿੰਤਕ ਸਾਡਾ ਅਸਲੀ ਸਰਮਾਇਆ ਨੇ ਜੀ। ਔਰ ਉਹਨਾਂ ਨੇ ਜਿਹੜਾ ਸੁਝਾਅ ਦਿੱਤਾ, ਵੈਸੇ ਚੰਗਾ ਹੁੰਦਾ ਕਿ ਵੀ ਮੈਂ ਇਸ ਤੋਂ ਪਹਿਲਾਂ ਵਿਚਾਰ ਕਰ ਲੈਂਦਾ ਟੈਕਨੀਕਲ ਟੀਮ ਨਾਲ। ਮੇਰਾ ਨਹੀਂ ਖਿਆਲ ਵੀ ਇਹ ਕੋਈ ਅਸੰਭਵ ਗੱਲ ਹੈ, ਸਿਰਫ ਸਾਨੂੰ ਪਹਿਲਾਂ ਇਨਫੋਰਮ ਕਰਨਾ ਪਏਗਾ ਕਿ ਵੀ ਅਸੀਂ ਇਸ ਗੁਰਬਾਣੀ ਦੇ ਸ਼ਬਦ ਦੀ ਵਿਆਖਿਆ ਜਾਂ ਭਾਈ ਗੁਰਦਾਸ ਜੀ ਦੀ ਕਰਨੀ ਹੈ ਜੀ। ਮੇਰਾ ਖਿਆਲ ਹੈ ਇਹ ਸੰਭਵ ਹੋਣਾ ਚਾਹੀਦਾ ਔਰ ਇਹਦੇ ਤੇ ਅਸੀਂ ਜ਼ਰੂਰ ਕੰਮ ਕਰਾਂਗੇ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਮੇਘਰਾਜ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਆਪ ਜੀ ਨੂੰ ਪਤਾ ਹੀ ਹੈ ਕਿ RSS ਆਤੰਕੀ ਗਰੁੱਪ ਨਾਗਪੁਰ ਤੋਂ 1925 ਵਿੱਚ ਟੁਰਿਆ ਸੀ ਤੇ ਅੱਜ ਤਕਰੀਬਨ 90 ਸਾਲ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਜੀ ਉੱਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋਇਆ। ਡਾਕਟਰ ਸਾਹਿਬ, ਜਾਂ ਇਸ ਹਿੰਦੂ ਬ੍ਰਾਹਮਣ ਉਰਫ RSS ਆਤੰਕੀ ਗਰੁੱਪ ਦੇ ਲਾਲਚੀ ਰਵੱਈਏ ਨੂੰ ਦੇਖ ਕੇ ਮੈਨੂੰ ਇੱਕ ਮੇਰੇ ਬਚਪਨ ਦੀ ਕਹਾਣੀ ਯਾਦ ਆ ਗਈ, ਜੋ ਕਿ ਮੈਂ ਆਪਣੇ ਪਿਤਾ ਕੋਲੋਂ ਸੁਣੀ ਸੀ। ਜੋ ਕਿ ਕਹਾਣੀ ਇਸ ਤਰ੍ਹਾਂ ਹੈ। ਇੱਕ ਧੋਬੀ ਸੀ ਜੋ ਕਿ ਬਹੁਤ ਜ਼ਿਆਦਾ ਗਰੀਬ ਸੀ। ਉਸ ਦੀ ਗਰੀਬੀ ਨੂੰ ਦੇਖ ਕੇ ਰੱਬ ਨੂੰ ਤਰਸ ਆਇਆ। ਰੱਬ ਨੇ ਉਸ ਗਰੀਬ ਧੋਬੀ ਉੱਤੇ ਤਰਸ ਕਰਦੇ ਹੋਏ ਪਾਣੀ ਦੀ ਬਾਰਿਸ਼ ਦੀ ਥਾਂ ਤੇ ਸੋਨੇ ਦੀ ਬਾਰਿਸ਼ ਕਰਾ ਦਿੱਤੀ। ਇਸ ਸੋਨੇ ਦੀ ਬਾਰਿਸ਼ ਨੂੰ ਦੇਖ ਕੇ ਧੋਬੀ ਦਾ ਮਨ ਲਲਚਾਇਆ। ਇਹ ਸਭ ਦੇਖ ਕੇ ਉਹ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕਿ ਅਸੀਂ ਘਰ ਦਾ ਸੋਨਾ ਬਾਅਦ ਵਿੱਚ ਇਕੱਠਾ ਕਰਾਂਗੇ, ਪਹਿਲਾਂ ਅਸੀਂ ਘਾਟ ਦਾ ਸੋਨਾ ਇਕੱਠਾ ਕਰ ਲਈਏ। ਜਿੱਥੇ ਆਪਣੇ ਕੱਪੜੇ ਧੋਨੇ ਆ ਉੱਥੋਂ ਦਾ ਸੋਨਾ ਲੈ ਆਈਏ। ਇੰਨੀ ਗੱਲ ਕਰਕੇ ਇਹ ਘਾਟ ਵੱਲ ਚਲੇ ਪਏ। ਘਾਟ ਕਾਫੀ ਦੂਰ ਸੀ, ਉੱਥੇ ਵੀ ਲੋਕ ਰਹਿੰਦੇ ਸੀ। ਜਦੋਂ ਤੱਕ ਉਹ ਦੋਵੇਂ ਉੱਥੇ ਪਹੁੰਚੇ, ਉੱਥੋਂ ਦੇ ਲੋਕਾਂ ਨੇ ਸਾਰਾ ਸੋਨਾ ਇਕੱਠਾ ਕਰ ਲਿਆ ਸੀ। ਧੋਬੀ ਖਾਲੀ ਰਹਿ ਗਿਆ ਤੇ ਆਪਣੀ ਵਾਈਫ ਨੂੰ ਕਹਿਣ ਲੱਗਾ ਕਿ ਭਗਵਾਨੇ ਘਰ ਚਲੀਏ, ਨਹੀਂ ਤਾਂ ਘਰ ਵਾਲਾ ਸੋਨਾ ਵੀ ਕੋਈ ਚੁੱਕ ਕੇ ਨਾ ਲੈ ਜਾਵੇ। ਉਹੀ ਕੰਮ ਹੋਇਆ। ਜਦੋਂ ਉਹ ਦੋਵੇਂ ਘਰ ਪਹੁੰਚੇ, ਉਦੋਂ ਤੱਕ ਉੱਥੋਂ ਦੇ ਲੋਕਾਂ ਨੇ ਸਾਰਾ ਸੋਨਾ ਚੁੱਕ ਲਿਆ ਸੀ। ਇਹ ਸਭ ਕੁਝ ਦੇਖ ਕੇ ਇਹ ਦੋਵੇਂ ਆਪਣੇ ਮੱਥੇ ਤੇ ਹੱਥ ਮਾਰ ਕੇ ਰੋਣ ਲੱਗੇ ਅਤੇ ਕਹਿਣ ਲੱਗੇ ਕਿ ਅਸੀਂ ਲਾਲਚੀ ਕੁੱਤੇ ਵਾਂਗ ਹੀ ਘੁੰਮਦੇ ਰਹੇ ਤੇ ਅਸੀਂ ਲਾਲਚੀ ਕੁੱਤੇ ਹੀ ਬਣ ਗਏ। ਇਹ ਸਭ ਸੁਣ ਕੇ ਉੱਥੇ ਦੇ ਲੋਕਾਂ ਨੇ ਵੀ ਉਹਨਾਂ ਨੂੰ ਕੁਝ ਨਾ ਦਿੱਤਾ। ਸੋ ਇਸ ਤਰ੍ਹਾਂ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਰਿਹਾ। ਡਾਕਟਰ ਸਾਹਿਬ, ਇਹ ਗੱਲ ਹਿੰਦੂ ਬ੍ਰਾਹਮਣ ਉਰਫ RSS ਆਤੰਕੀ ਗਰੁੱਪ ਦਾ ਹੋਣਾ ਹੈ, ਜਿਵੇਂ ਕਿ ਧੋਬੀ ਦੇ ਲਾਲਚ ਦੇ ਕਾਰਨ ਹੋਇਆ। ਡਾਕਟਰ ਸਾਹਿਬ, ਜਿਵੇਂ ਕਿ ਆਪ ਜਾਣਦੇ ਹੀ ਕੋ RSS ਨੇ ਗਲਤ ਤਰੀਕੇ ਨਾਲ ਲਾਲਚ ਦੇ ਕੇ ਮੁਸਲਮਾਨਾਂ, ਸਿੱਖਾਂ, ਈਸਾਈਆਂ ਵਿੱਚ ਘੁਸਪੈਠ ਕਰਕੇ ਇਹਨਾਂ ਕੌਮਾਂ ਦਾ ਜੀਣਾ ਹਰਾਮ ਕੀਤਾ ਹੈ। ਡਾਕਟਰ ਸਾਹਿਬ, ਜਿਵੇਂ ਸਾਡੇ ਵੀਰ ਜਾਂ ਭੈਣਾਂ ਇਹ ਸੋਚਦੇ ਹੋਣ ਕਿ ਜਿਵੇਂ RSS ਆਤੰਕੀ ਗਰੁੱਪ ਨੂੰ ਨਾਗਪੁਰ ਤੋਂ ਚੱਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਾਉਣ ਲਈ 90 ਸਾਲ ਹੀ ਲੱਗਣਗੇ, ਬਿਲਕੁਲ ਨਹੀਂ। ਅਸੀਂ ਆਪਣੇ ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਇਹ ਗੱਲ ਕਹਿ ਰਹੇ ਹਾਂ ਕਿ ਖਾਲਸਾ ਉਹ ਸਟਰੋਂਗ ਪਾਵਰ ਹੈ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਣ ਲਈ ਨਾ ਤਾਂ ਇਸ ਖਾਲਸੇ ਨੂੰ 90 ਸਾਲ ਦੀ ਲੋੜ ਹੈ, ਨਾ 9 ਸਾਲ ਦੀ ਤੇ ਨਾ ਹੀ 9 ਦਿਨ ਦੀ। ਸਿਰਫ 9 ਘੰਟੇ ਵਿੱਚ ਹੀ ਖਾਲਸੇ ਨੇ RSS ਆਤੰਕੀ ਗਰੁੱਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਬਾਹਰ ਕੱਢ ਦੇਣਾ ਹੈ। ਉਸ ਤੋਂ ਬਾਅਦ ਖਾਲਸੇ ਨੇ ਆਪਣਾ ਖਾਲਸਤਾਨ ਹੀ ਵੀ ਹਾਸਲ ਕਰ ਲੈਣਾ ਹੈ। ਡਾਕਟਰ ਸਾਹਿਬ ਜੀ, ਉਸ ਟਾਈਮ ਤੱਕ ਹਿੰਦੂ ਬ੍ਰਾਹਮਣ RSS ਨੇ ਕੱਚੇ ਲਾਲਚ ਦੇ ਕਾਰਨ ਪੰਜਾਬ ਅਤੇ ਜੰਮੂ ਕਸ਼ਮੀਰ, ਨਾਗਾਲੈਂਡ, ਦਿੱਲੀ, ਨਾਗਪੁਰ, ਹੋਰ ਵੀ ਬਹੁਤ ਸਾਰੇ ਇਲਾਕੇ ਗਵਾ ਲੈਣੇ ਹਨ। ਫਿਰ ਉਸ ਤੋਂ ਬਾਅਦ ਹਿੰਦੂ ਬ੍ਰਾਹਮਣ ਉਰਫ RSS ਆਤੰਕੀ ਗਰੁੱਪ ਨੇ ਬਨਾਰਸ ਵਿੱਚ ਬੈਠ ਕੇ ਆਪਣੇ ਮੱਥੇ ਤੇ ਹੱਥ ਮਾਰ ਕੇ ਰੋਣਾ ਹੈ ਤੇ ਆਪਸ ਵਿੱਚ ਗੱਲ ਵੀ ਕਰਨੀ ਹੈ ਕਿ ਅਸੀਂ ਲਾਲਚੀ ਕੁੱਤੇ ਵਾਂਗੂ ਚਾਰੇ ਪਾਸੇ ਘੁੰਮ ਕੇ ਆਪਣਾ ਆਪ ਸਾਰਾ ਕੁਝ ਗਵਾ ਲਿਆ ਤੇ ਲਾਲਚੀ ਕੁੱਤੇ ਬਣ ਕੇ ਰਹਿ ਗਏ। ਜਿਵੇਂ ਕਿ ਧੋਬੀ ਵੀ ਲਾਲਚ ਦੇ ਕਾਰਨ ਸਾਰਾ ਕੁਝ ਗਵਾ ਕੇ ਲਾਲਚੀ ਕੁੱਤਾ ਹੀ ਬਣ ਕੇ ਰਹਿ ਗਿਆ ਸੀ, ਇਵੇਂ ਹੀ
ਹਿੰਦੂ ਬ੍ਰਾਹਮਣ ਕਹਿਣਗੇ ਨਾ ਅਸੀਂ ਕਰਦੇ ਰਹੇ ਤੇ ਨਾ ਹੀ ਘਾੜਦੇ ਰਹੇ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ ਜ਼ਿੰਦਾਬਾਦ। ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸਮਝਾ ਦਿੱਤਾ ਵੀ ਇਹ ਅਖਾਣ ਕਿੱਥੋਂ ਆਇਆ ਕਿ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਮੈਨੂੰ ਵੀ ਇਹ ਲੱਗਦਾ ਹੁੰਦਾ ਸੀ ਵੀ ਇਹ ਧੋਬੀ ਵਿਚਾਰੇ ਨਾਲ ਹੀ ਕਿਉਂ ਜੁੜਿਆ ਹੋਇਆ ਵੀ ਉਹ ਬਾਕੀ ਵੀ ਕੋਈ ਕੰਮ ਵਾਲੀ ਥਾਂ ਕਿਸੇ ਦੀ ਹੁੰਦੀ ਹੈ, ਘਰ ਹੁੰਦਾ ਹੈ, ਪਰ ਇਹ ਜਿਹੜੀ ਕਹਾਣੀ ਉਹਨਾਂ ਨੇ ਦੱਸੀ ਹੈ ਇਹ ਲੱਗਦਾ ਹੈ ਵੀ ਇੱਥੋਂ ਹੀ ਇਸ ਦੀ ਸ਼ੁਰੂਆਤ ਹੋਈ ਜੀ। ਤੇ ਉਹਨਾਂ ਨੇ ਜਿਸ ਤਰੀਕੇ ਨਾਲ ਇਹਨੂੰ RSS ਦੇ ਨਾਲ ਜੋੜਿਆ ਉਹ ਵੀ ਮਾਰਵਲਸ ਹੈ ਕਿ ਵੀ ਲਾਲਚ ਦੇ ਕੇ ਜਿਹੜੇ ਕੁੱਤੇ ਵਿੱਚ ਵਾੜੇ ਹੋਏ ਨੇ ਇਹਨਾਂ ਨੇ ਔਰ ਸਮਝਦੇ ਨੇ ਕਿ ਜੀ ਅਸੀਂ ਸਿੱਖਾਂ ਨੂੰ ਦਬਾ ਲਾਂਗੇ, ਇਹਨਾਂ ਦੇ ਅਕਾਲ ਤਖਤ ਤੇ ਵੀ ਅਸੀਂ ਜਿਵੇਂ ਉਹ ਸੌਦਾ ਸਾਧ ਦਾ ਮਾਫੀਨਾਮਾ ਔਰ ਜੋ ਕੁਝ ਚੱਲ ਰਿਹਾ, ਪਰ ਇਹ ਕੌਮ ਦਾ ਮੈਂ ਸਮਝਦਾ ਹਾਂ ਵੀ ਜਾਗਿਆ ਰੋਹ ਹੈ ਔਰ ਉਹਨਾਂ ਦੀ ਸਪਿਰਿਟ ਹੈ ਕਿ ਅਜੇ ਤੱਕ ਵੀ ਜਥੇਦਾਰ ਜਿਹੜੇ ਇਹੋ ਜਿਹੀਆਂ ਕਰਤੂਤਾਂ ਕਰਨ ਵਾਲੇ ਨੇ ਅਜੇ ਬਾਹਰ ਆਉਣ ਦਾ ਹੌਸਲਾ ਨਹੀਂ ਕਰ ਸਕੇ। ਕਿੰਨੇ ਹਫ਼ਤੇ ਬੀਤ ਗਏ ਨੇ ਜੀ। ਸੋ ਅਲਟੀਮੇਟਲੀ ਉਹਨਾਂ ਨੇ ਕਿਹਾ ਕਿ ਵੀ ਇਹ ਭਾਵੇਂ 90 ਸਾਲ ਤੱਕ ਇਹਨਾਂ ਨੂੰ ਲੱਗਦਾ ਵੀ ਨਾਗਪੁਰੋਂ ਚੱਲ ਕੇ ਅਕਾਲ ਤਖਤ ਪਹੁੰਚੇ ਨੇ ਤੇ ਅਸੀਂ 9 ਸਾਲ ਨਹੀਂ 9 ਮਹੀਨੇ ਨਹੀਂ 9 ਘੰਟੇ 'ਚ ਹੀ ਜਿਹੜਾ ਇਹਨਾਂ ਨੂੰ ਵਾਪਸ ਬਨਾਰਸ ਪਹੁੰਚਾ ਦੇਵਾਂਗੇ। ਤੇ ਇਹ ਫਿਰ ਮੱਥੇ ਤੇ ਹੱਥ ਮਾਰ ਕੇ ਆਪ ਹੀ ਕਹਿਣਗੇ ਕਿ ਵੀ ਆਹ ਵੀ ਗਿਆ, ਨਾਗਾਲੈਂਡ ਵੀ ਗਿਆ, ਪੰਜਾਬ ਵੀ ਗਿਆ, ਕਸ਼ਮੀਰ ਵੀ ਗਿਆ ਤੇ ਕਹਿਣਗੇ ਵੀ ਅਸੀਂ ਤਾਂ ਲਾਲਚੀ ਕੁੱਤੇ ਹੀ ਬਣ ਗਏ ਤੇ ਧੋਬੀ ਦਾ ਕੁੱਤਾ ਨਾ ਕਰਕੇ ਨਾ ਘਾਟਦਾ। ਜੀ। ਸੋ ਇਹਨਾਂ ਦਾ ਮੇਘਰਾਜ ਸਿੰਘ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਦੇ ਉੱਪਰ ਪਾਏ ਨੇ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦੇ ਸ਼ਲੋਕ ਸਹਿਸਕ੍ਰਿਤੀ ਦਾ ਇੱਕ ਸ਼ਲੋਕ ਪਿਕ ਕੀਤਾ ਜੀ। ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹ ਤਨ ਨਿਮਰਤਾ ਆਵਦ ਹੈ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣੈ ਆਰੂੜ ਤੇ ਅਸਵ ਰਥ ਨਾਗੈ ਬੁਝੰਤੇ ਪਾਲਣੀ ਪ੍ਰਭ ਮਾਰ ਗੈ ਬੁਝੰਤੇ ਪ੍ਰਭ ਮਾਰ ਗੈ ਵਿਚਰਤੇ ਨਿਰਭਯੰਗ ਸੈਨਾ ਧਾਇੰਤੇ ਗੋਪਾਲ ਕੀਰਤਨੈ ਜਿਤ ਤੇ ਬਿਸਵ ਸੰਸਾਰੈ ਨਾਨਕ ਵਸੰ ਕਰੋਤ ਪੰਚ ਤਸਕਰੈ। ਜੀ। ਹੁਣ ਇਸ ਦੇ ਵਿੱਚ ਜਿਹੜਾ ਫੌਜ ਦਾ ਅਲੰਕਾਰ ਇਸਤੇਮਾਲ ਕੀਤਾ ਹੈ, ਫੌਜੀ ਪਹਿਰਾਵਾ, ਫੌਜ ਦੇ ਹੱਥ 'ਚ ਹਥਿਆਰ ਹੁੰਦਾ ਹੈ ਜਿਹਨੂੰ ਸੰਜੋਗ ਕਹਿੰਦੇ ਨੇ, ਢਾਲ ਹੁੰਦੀ ਹੈ ਫੜੀ, ਉਹਨੂੰ ਚਰਮਣਾ ਕਹਿੰਦੇ ਨੇ ਕਿਉਂਕਿ ਉਹ ਚਮੜੇ ਦੀ ਬਣੀ ਹੁੰਦੀ ਹੈ, ਉਹਨਾਂ ਦਾ ਧਾਵਾ ਹੁੰਦਾ ਹੈ, ਉਹ ਦੁਸ਼ਮਣ ਨੂੰ ਜਿੱਤਦੇ ਨੇ। ਤੇ ਇੱਥੇ ਗੁਰੂ ਸਾਹਿਬ ਨੇ ਫੌਜ ਦੇ ਸਾਰੇ ਅਲੰਕਾਰ ਵਰਤ ਕੇ ਕਿਵੇਂ ਰੱਬ ਦੇ ਬੰਦੇ, ਰੱਬ ਦੇ ਫਕੀਰ, ਗੁਰਮੁਖ, ਅਕਾਲ ਪੁਰਖ ਦੇ ਸਹਾਰੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ 5 ਜਿਹੜੇ ਦੁਸ਼ਮਣ ਨੇ ਉਹਨਾਂ ਦੇ ਉੱਤੇ ਫਤਹ ਹਾਸਲ ਕਰਦੇ ਨੇ ਜੀ। ਔਰ ਕਿਵੇਂ ਉਹ ਸੰਸਾਰ ਤੋਂ ਨਿਰਾਲੇਪਨ ਦੇ ਨਾਲ ਇਸ ਸੰਸਾਰ ਦੇ ਵਿੱਚ ਜੇਤੂ ਹੋ ਕੇ ਵਿਚਰਦੇ ਨੇ, ਜਦੋਂ ਕਿ ਬਾਕੀ ਦੁਨੀਆ ਇਹਨਾਂ 5 ਸ਼ਤਰੂਆਂ ਦੀ ਮਾਰ ਦੇ ਥੱਲੇ ਜਿਹੜੀ ਹੈ ਉਹ ਹਾਏ ਹਾਏ ਕਰਦੇ ਹੀ ਜੀਵਨ ਗੁਜ਼ਾਰਦੀ ਹੈ। ਸੋ ਗੁਰੂ ਸਾਹਿਬ ਨੇ ਫਰਮਾਇਆ ਸੈਨਾ ਸਾਧ ਸਮੂਹ ਸੂਰ ਅਜਿਤੰ ਕਿ ਇਹ ਸਾਧਾਂ ਦਾ ਸਮੂਹ, ਭਲੇ ਲੋਕਾਂ ਦਾ ਇਕੱਠ, ਰੱਬ ਦੇ ਬੰਦਿਆਂ ਦੀ ਫੌਜ, ਇਹ ਸੂਰਬੀਰ ਨੇ, ਬਹਾਦਰ ਨੇ, ਅਜਿਤੰ, ਇਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ। ਸਨਾ ਤਨ ਨਿਮਰਤਾ, ਇਹਨਾਂ ਨੇ ਸੰਜੋ ਜਿਹੜੀ ਹੈ ਨਿਮਰਤਾ ਧਾਰਨ ਕਰਕੇ, ਨਿਮਰਤਾ ਨੂੰ ਇਹਨਾਂ ਨੇ ਸੰਜੋ ਬਣਾਇਆ, ਆਰਮਰ ਨੂੰ ਸੰਜੋ ਕਹਿੰਦੇ ਨੇ, ਨਿਮਰਤਾ ਇਹਨਾਂ ਦਾ ਆਰਮਰ ਹੈ। ਆਵਦ ਹੈ ਗੁਣ ਗੋਬਿੰਦ ਰਮਣੰ, ਆਵਦ ਕਹਿੰਦੇ ਨੇ ਸ਼ਸਤਰ, ਕਿ ਰੱਬ ਦੇ ਗੁਣਾਂ ਦਾ ਗਾਇਨ ਕਰਦਿਆਂ ਹੀ 4 ਚਫੇਰੇ ਘੁੰਮਣਾ, ਰਮਣ ਕਰਨਾ, ਇਹ ਇਹਨਾਂ ਦਾ ਆਵਦ ਹੈ, ਇਹਨਾਂ ਦੇ ਸ਼ਸਤਰ ਨੇ। ਓਟ ਗੁਰ ਸ਼ਬਦ ਕਰ ਚਰਮਣੈ, ਕਰ ਹੱਥ ਨੂੰ ਕਹਿੰਦੇ ਨੇ, ਚਰਮਣੇ ਢਾਲ ਨੂੰ ਕਹਿੰਦੇ ਨੇ, ਕਿ ਨਿਰੰਕਾਰ ਦੀ ਸਿਰਫ ਓਟ ਤੱਕਣੀ ਇਹਨਾਂ ਦੇ ਹੱਥ 'ਚ ਫੜੀ ਹੋਈ ਚਮੜੇ ਦੀ ਢਾਲ ਹੈ। ਆਰੂੜ ਤੇ ਅਸ਼ਵ ਰਥ ਨਾਗੈ, ਕਿ ਹੁਣ ਫੌਜਾਂ ਜਿਹੜੀਆਂ ਨੇ ਜਾਂ ਘੋੜਿਆਂ ਤੇ ਘੋੜ ਸਵਾਰ ਹੁੰਦੇ ਨੇ, ਹਾਥੀ ਸਵਾਰ ਹੁੰਦੇ ਨੇ, ਰੱਥ ਦੇ ਉੱਤੇ ਵੀ ਪੁਰਾਣੇ ਵੇਲੇ 'ਚ ਫੌਜ ਜਾਂਦੀ ਸੀ। ਸੋ ਗੁਰੂ ਸਾਹਿਬ ਨੇ ਕਿਹਾ ਵੀ ਇਹ ਜਿਹੜੇ ਨੇ ਆਰੂੜ ਤੈ ਹੁੰਦਾ, ਚੜ੍ਹਨਾ, ਸਵਾਰੀ ਕਰਨਾ, ਇਹ ਰੱਥ, ਘੋੜੇ ਤੇ ਹਾਥੀ ਦੀ ਕਿਹੜੀ ਸਵਾਰੀ ਕਰਦੇ ਨੇ? ਬੁਝੰਤੇ ਪ੍ਰਭ ਮਾਰ ਗਏ, ਕਿ ਰੱਬ ਦੇ ਰਸਤੇ ਦੀ ਭਾਲ ਹੀ ਇਹਨਾਂ ਦੀ ਘੋੜੇ, ਹਾਥੀ ਤੇ ਰੱਥ ਦੀ ਸਵਾਰੀ ਹੈ। ਵਿਚਰਤੇ ਨਿਰਭਯੰਗ, ਕਿ ਬਿਲਕੁਲ ਨਿਰਭਉ ਹੋ ਕੇ ਵਿਚਰਦੇ ਨੇ ਰੱਬ ਦੇ ਬੰਦੇ। ਸੈਨਾ ਸ਼ਤਰ ਸੈਨਾ ਧਾਇੰਤੇ ਗੋਪਾਲ ਕੀਰਤਨੇ, ਇਹ ਕਾਮ ਆਦਿ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਸ਼ਤਰੂਆਂ ਦੇ ਉੱਤੇ ਗੋਪਾਲ ਕੀਰਤਨੇ,
ਨਿਰੰਕਾਰ ਦੀ ਕੀਰਤ ਕਰਦਿਆਂ ਹੋਇਆਂ ਉਹਨੂੰ ਸ਼ਤਰੂ ਸਮਝ ਕੇ ਇਹਨਾਂ ਦੇ ਉੱਤੇ ਝਪਟਦੇ ਨੇ। ਜਿਤ ਤੇ ਵਿਸ਼ਵ ਸੰਸਾਰੈ ਨਾਨਕ, ਵਸੰਤ ਕ੍ਰੋਧ ਪੰਚ ਤਸਕਰੈ, ਕਿ ਅਲਟੀਮੇਟਲੀ ਇਹ ਉਹਨਾਂ ਨੂੰ ਜਿੱਤਦੇ ਨੇ, ਜਦੋਂ ਕਿ ਬਾਕੀ ਦਾ ਸੰਸਾਰ, ਪੰਜਵੇਂ ਨਾਨਕ ਫਰਮਾਉਂਦੇ ਨੇ, ਵਸੰਤ ਕ੍ਰੋਧ ਪੰਚ ਤਸਕਰੈ, ਤਸਕਰ ਕਹਿੰਦੇ ਨੇ ਚੋਰ ਨੂੰ, ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਿ ਜਦੋਂ ਕਿ ਬਾਕੀ ਦਾ ਸੰਸਾਰ ਪੰਜ ਇਹਨਾਂ ਚੋਰਾਂ ਦੀ ਮਾਰ ਦੇ ਵਿੱਚ ਜਿਹੜਾ ਉਹ ਲੁੱਟਿਆ ਜਾਂਦਾ ਹੈ, ਉਸ ਪੰਜਾਂ ਦੀ ਮਾਰ ਦੇ ਵਿੱਚ ਫਸਿਆ ਹੋਇਆ ਹੈ, ਇਹ ਰੱਬ ਦੇ ਬੰਦੇ ਹੱਥ ਦੇ ਵਿੱਚ ਰੱਬ ਦੇ ਨਾਂ ਦੀ ਢਾਲ, ਉਹਨਾਂ ਦੀ ਸੰਜੋ, ਉਹਨਾਂ ਦੇ ਹਾਥੀ ਘੋੜੇ ਔਰ ਰੱਥ, ਰੱਬ ਦੇ ਗੀਤ, ਔਰ ਨਿਡਰ ਹੋ ਕੇ ਪੰਜਾਂ ਦੇ ਉੱਤੇ ਧਾਵਾ ਬੋਲਣਾ, ਔਰ ਸੈਨਾ ਸਾਧ ਸਮੂਹ ਸੂਰ ਅਜਿਤੰ, ਇਹ ਸੂਰਵੀਰ ਜਿਹੜੇ ਨੇ ਅਜਿੱਤ ਨੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਹ ਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।